फैसलाबाद भी पंजाब दे विच आंदा वा। पंजाब के अवाम को तुम जब बुलाओगे तो या साहब कह के बुलाओगे या सर कह के बुलाओगे। क्या इत्थे दी पुलिस भी पंजाब दा हिस्सा वा? सब इंस्पैक्टर विकास आबद नामी मजदूर शहरी नू छित्तर मार रहा सी। पुलिस को मैंने इतना डांटा, मैंने कहा तुम लोग ओए करके बुलाते हो। ਚੋਰੀ ਦੇ ਵਿੱਚ ਲਿਆਂਦਾ ਵਾ ਇਹਨੂੰ ਨਹੀਂ ਸਾਬਤ ਹੋ ਸਕੀ ਨਾ ਤੇ ਆਪਣਾ ਜਿਹੜਾ ਹੈ ਉਹਨੂੰ ਖਲੀਲ ਨੂੰ 50,000 ਰੁਪਇਆ ਇਹਦੇ ਕੋਲੋਂ ਦਵਾਇਆ ਤੇ ਲੱਖ ਰੁਪਏ ਦਾ ਟਾਈਮ। अस्सलाम वालेकुम। अच्छा जी, वज़ीर आला पंजाब मरियम नवाज ने पंजाब दी यानी कि अपनी आवाम नू इन्ना मुकदम किया वा कि पुलिस नू कह दिता वा कि तुसी उन्हां नू ओए कह के भी नहीं बुलाना। तो मैं गुजारिश करांगा मरियम नवाज नू कि मैडम फैसलाबाद भी पंजाब दे विच आंदा वा, क्या इत्थे दी पुलिस भी पंजाब दा हिस्सा वा? क्या इत्थे दे शहरी भी तुहाडे पंजाब दा हिस्सा वा? मेरा ख्याल है कि नहीं, क्योंकि फैसलाबाद पुलिस के सब इंस्पैक्टर विकास की एक ऐसी दास्तान सुनान लगा वा जिन्हें जनाब मोहतरमा मरियम नवाज दे अहकामात दियां धज्जियां उड़ातियां ऐन उस टाइम जो तुसी मियाँ अली दे स्टेज ते खलो के तकरीर कर रहे सी, जो तुसी मियाँ अली दे स्टेज ते खलो के अपनी पंजाब की आवाम नू कह रहे सी कि तुहानू अज तो बाद कोई ओ कह के नहीं बुलाएगा। ਤੇ ਸਾਡੇ ਸ਼ਹਿਰੇ ਫੈਸਲਾਬਾਦ ਪੁਲਿਸ ਦਾ ਇੱਕ ਸਬ ਇੰਸਪੈਕਟਰ ਵਿਕਾਸ ਇੱਕ ਆਬਦ ਨਾਮੀ ਮਜ਼ਦੂਰ ਸ਼ਹਿਰੀ ਨੂੰ ਛਿੱਤਰ ਮਾਰ ਰਿਹਾ ਸੀ। ਕੀ ਮਾਰ ਰਿਹਾ ਸੀ? ਛਿੱਤਰ ਮਾਰ ਰਿਹਾ ਸੀ। ਨਾ ਸਿਰਫ ਆਪ ਛਿੱਤਰ ਮਾਰ ਰਿਹਾ ਸੀ ਬਲਕਿ ਜਿਹਦਾ ਉਹਦੇ ਨਾਲ ਲੈਣ ਦੇਣ ਸੀਗਾ ਖਲੀਲ ਨਾਮੀ ਸ਼ਹਿਰੀ ਕੋਲੋਂ ਵੀ ਛਿੱਤਰ ਮਰਵਾ ਰਿਹਾ ਸੀਗਾ। कुर्बान जावा जनाब आरपीओ फैसलाबाद जनाब दी रेड लाइन तो जिहड़ी पहले दिन जनाब ने कही सी कि आवाम कोलों जिहड़ा बंदा रिश्वत लेगा वो मेरी रेड लाइन क्रॉस करेगा। जनाब कली ताड़ी नहीं, वज़ीर आला पंजाब दी रेड लाइन, IG पंजाब दी रेड लाइन, आरपीओ फैसलाबाद सुहेल अख्तर सुखेरा साहब जनाब दी रेड लाइन सारियां इस विकास नामी सब इंस्पैक्टर ने अबूर कर लियां। मैं दसदा किदां। एक लातों मजदूर आबद नामी किसाई 12:05 ते अपने फट्टे ते बह के गोश्त वेचदे आंदा। अचानक एक वैगनार गड्डी आंदी आ जिहदे विचों 2 प्राइवेट कपड़ियां दे विच एक बावर्दी सब इंस्पैक्टर विकास जिहड़ा वा आके उहनूं फड़ के अपनी गड्डी च पांदे आ, जिहदी CCTV वीडियो साडे कोल मौजूद आ ते उहनूं लै के सिद्धा नहर ਚੱਕ ਝੁਮਰਾ ਥਾਣੇ ਲੈ ਜਾਂਦੇ ਆ। ਉਹਨੂੰ ਬਾਹਰ ਨਹੀਂ ਕੱਢਦੇ, ਆਪ ਅੰਦਰ ਜਾਂਦੇ ਆ, ਅੰਦਰ ਜਾ ਕੇ ਗੱਲਬਾਤ ਕਰਦੇ ਆ, ਗੱਲ ਨਹੀਂ ਬਣਦੀ ਵਾਪਸ ਲੈ ਕੇ ਉਸ ਜਗ੍ਹਾ ਤੇ ਆ ਜਾਂਦੇ ਆ ਜਿੱਥੇ ਸਬ ਇੰਸਪੈਕਟਰ ਵਿਕਾਸ ਤਾਇਨਾਤ ਹੁੰਦਾ ਵਾ, ਯਾਨੀ ਕਿ DIB फैक्ट्री एरिया जिन्हों पहले CIA फैक्ट्री एरिया कहते सी। ਉਹਨੂੰ ਜਨਾਬ ਆਪਣੇ ਪਿਛਲੇ ਕਮਰੇ 'ਚ ਲਿਜਾ ਕੇ 1 ਛਿੱਤਰ 2 ਛਿੱਤਰ 3 ਛਿੱਤਰ ਫਿਰ ਉਸ ਬੰਦੇ ਨੂੰ ਬੁਲਾਇਆ ਜਾਂਦਾ ਵਾ ਜਿਹਦੇ ਨਾਲ ਇਹਦੇ ਮਾਮਲਾਤ ਹੁੰਦੇ ਆ, ਉਹਦੇ ਕੋਲ ਛਿੱਤਰ ਮਰਾਏ ਜਾਂਦੇ ਆ। ਯਾਨੀ ਕਿ ਛਿੱਤਰ ਮਾਰ ਕੇ ਉਹਦੀ ਉਸ ਜਗ੍ਹਾ ਤੋਂ ਜਿਹਨੂੰ ਆਪਾਂ ਤਸ਼ਰੀਫ ਕਹਿੰਦੇ ਆ 1.5 ਇੰਚ ਮਾਸ ਲਾ ਦਿੱਤਾ ਜਾਂਦਾ ਵਾ। ਮੈਂ ਮੁਹਤਰਮਾ ਮਰੀਮ ਨਵਾਜ਼ ਨੂੰ ਕਹਾਂਗਾ ਕਿ ਇੱਕ ਮਜ਼ਦੂਰ ਸ਼ਖਸ ਦੇ ਨਾਲ ਜਿਹੜਾ ਤੁਹਾਡੇ ਪੰਜਾਬ ਦੇ ਵਿੱਚ ਰਹਿੰਦਾ ਵਾ, ਜਿਹਦੇ ਵਾਸਤੇ ਤੁਸੀਂ ਕਿਹਾ ਵਾ ਓਏ ਨਹੀਂ ਇਸਤੇਮਾਲ ਕਰਨਾ, ਉਹਨੂੰ ਤੁਹਾਡੀ ਹੀ ਪੁਲਿਸ ਦਾ ਇੱਕ ਸਬ ਇੰਸਪੈਕਟਰ ਇੰਨੇ ਛਿੱਤਰ ਮਾਰਦਾ ਵਾ ਕਿ ਉਹ ਬੰਦਾ ਕਹਿੰਦਾ ਵਾ ਮੈਂ ਪਤਾ ਨਹੀਂ ਕਿਹੜੇ ਵਾਸਤੇ ਨੂੰ ਦੇ ਦਿੱਤੇ ਕਿ ਮੈਨੂੰ ਜਾਨ ਤੋਂ ਮਾਰ ਦਿਓ ਲੇਕਿਨ ਮੇਰੇ ਤੇ ਇੰਨਾ ਤਸ਼ੱਦਦ ਨਾ ਕਰੋ। ਮੈਡਮ ਤੁਸੀਂ ਉਹਦੀ ਇੱਕ ਲੱਤ ਵੇਖੋ ਨਾ ਤੇ ਇੰਨੀ ਇੱਕ ਲੱਤ ਆ ਉਸ ਬੰਦੇ ਸਿਰਫ, ਲੇਕਿਨ ਇਹਨਾਂ ਨੂੰ ਇੰਨਾ ਹਯਾ ਨਹੀਂ ਆਇਆ, ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਅਸੀਂ ਕਿਸੇ ਮਜ਼ਦੂਰ ਸ਼ਖਸ ਦੇ ਨਾਲ ਜਿਹੜਾ ਚੱਲ ਨਹੀਂ ਸਕਦਾ, ਜਿਹੜਾ ਦੌੜ ਨਹੀਂ ਸਕਦਾ, ਜਿਹੜਾ ਆਪ ਵਾਸ਼ਰੂਮ ਨਹੀਂ ਜਾ ਸਕਦਾ, ਉੱਤੇ ਇੰਨਾ ਤਸ਼ੱਦਦ ਕਰਦੇ ਪਏ ਆ। फिर जनाब इस सारे मामले ते मैं उसे विकास सब इंस्पैक्टर नाल गल कीती, तुसी ओ भी गुफ्तगू जरा थोड़ी जी सुन लवो। 1.5 ਲੱਖ ਰੁਪਇਆ ਇਹਨੇ ਦੇਣਾ ਸੀਗਾ। ਇਹਨੇ ਨਾ ਆਪਣਾ ਜਿਹੜਾ ਹੈ ਨਾ ਉਹਨੇ ਕੋਈ ਦਰਖਾਸਤ ਇਹਦੇ ਖਿਲਾਫ ਦਿੱਤੀ ਤੇ ਇਹ ਅੱਗੇ ਜਾ ਕੇ ਨਾ ਉਹਨੂੰ ਕਹਿੰਦਾ ਵੀ ਜਿਹੜਾ ਤੂੰ ਡੰਗਰ ਖਲੀਲ ਨੇ ਬਣਾਈ ਹੁੰਦੀ ਸੀ ਪਿਕ ਟਪ, ਠੀਕ ਹੈ ਜੀ, ਜਿਹੜਾ ਡੰਗਰ ਤੂੰ ਲੈ ਕੇ ਆਉਂਦਾ ਸੀ ਨਾ ਡੰਗਰ ਸੀਗਾ ਚੋਰੀ ਦਾ, ਮੈਂ ਤੈਨੂੰ ਫੜਾ ਦੇਣਾ ਡੰਗਰ ਚੋਰੀ ਦੇ ਵਿੱਚ। ਅੱਛਾ ਉਹ ਖਲੀਲ ਆ ਗਿਆ ਮੇਰੇ ਕੋਲ, ਉਹਨੇ ਕਿਹਾ ਭਾਜਾ ਨਾ ਏਦਾਂ ਨਾ ਡੰਗਰ ਚੋਰੀ ਦੇ ਲੈ ਕੇ ਆਉਂਦਾ ਆਬਦ ਸਹੀ ਹੈ, ਇਹਨੂੰ ਫੜ ਕੇ ਲੈ ਆਂਦਾ, ਇਹਨੂੰ ਚੈੱਕ ਕੀਤਾ, ਇਹਨਾਂ ਦਾ ਪੈਸਿਆਂ ਦਾ ਰੌਲਾ ਨਿਕਲਿਆ। ਇਹਨੇ ਕਿਹਾ ਜੀ ਮੈਂ ਉਦਾਂ ਇਹਨੂੰ ਕਿਹਾ ਸੀ ਮੈਂ ਤੈਨੂੰ ਡੰਗਰ ਚੋਰੀ 'ਚ ਫੜਾ ਦੇਣਾ। ਇਹਨੇ ਕਿਹਾ ਇਹ ਜੋ ਮੈਨੂੰ ਡੰਗਰ ਚੋਰੀ 'ਚ ਫੜਾਉਂਦਾ ਮੈਂ ਇਹਨੂੰ ਫੜਾ ਦੂੰ। ਇਹਨਾਂ ਦਾ ਬਿਠਾ ਕੇ ਪੈਚਅਪ ਕਰਵਾਤਾ। ਉਹਨੂੰ ਖਲੀਲ ਨੂੰ 50,000 ਰੁਪਇਆ ਇਹਦੇ ਕੋਲੋਂ ਦਵਾਇਆ ਤੇ ਲੱਖ ਰੁਪਏ ਦਾ ਈਦ ਤੋਂ 10 ਦਿਨ ਬਾਅਦ ਦਾ ਟਾਈਮ ਲੈ ਕੇ ਦਿੱਤਾ ਇਹਨੂੰ। ਤੁਸੀਂ ਸਿਰਫ ਉਹਨੂੰ ਮਜ਼ਦੂਰ ਦੇਖਿਆ, ਤੁਸੀਂ ਉਹਦੇ ਬਾਕੀ ਮਾਮਲਾਤ ਨਹੀਂ ਦੇਖੇ ਹੈਗੇ।
ਉਹ ਭਾਜੀ ਉਹ ਚੋਰੀ ਦੇ ਵਿੱਚ ਲਿਆਂਦਾ ਨਾ, ਇਹਨੂੰ ਨਹੀਂ ਸਾਬਤ ਹੋ ਸਕੀ ਨਾ ਤੇ ਆਪਣਾ ਜਿਹੜਾ ਹੈ ਉਹਨਾਂ ਦਾ ਪੈਚਅਪ ਸੀ ਉਹਨਾਂ ਦਾ ਕਰਵਾਤਾ। ਮੈਂ ਫਿਰ ਇਹਨਾਂ ਦੇ ਇੰਚਾਰਜ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜਨਾਬ ਇਹ ਵਕੂਆ ਤੁਹਾਡੇ ਦਫ਼ਤਰ ਦੇ ਵਿੱਚ ਪੇਸ਼ ਆਇਆ? ਉਹਨੇ ਕਿਹਾ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ, ਅਗਰ ਕਿਸੇ ਨੇ ਕੋਈ ਕੰਮ ਕੀਤਾ ਵਾ ਉਹਨੂੰ ਉਹਦੀ ਸਜ਼ਾ ਪ੍ਰੋਪਰ ਮਿਲਣੀ ਚਾਹੀਦੀ ਆ। ਫਿਰ ਇਹਨੂੰ ਤਸ਼ੱਦਦ ਕਰਦੇ ਰਹੇ, ਇੰਨਾ ਤਸ਼ੱਦਦ ਕੀਤਾ ਕਿ ਉਹ ਬੰਦਾ ਕਹਿੰਦਾ ਕਿ ਹੁਣ ਤੁਸੀਂ ਚਾਹੁੰਦੇ ਕੀ ਹੋ ਮੇਰੇ ਕੋਲੋਂ? ਇਹਨਾਂ ਨੇ ਕਿਹਾ ਜੀ 1.5 ਲੱਖ ਰੁਪਇਆ ਲੈ ਆਓ, ਅਗਰ ਤੁਸੀਂ 1.5 ਲੱਖ ਰੁਪਇਆ ਨਾ ਦਿੱਤਾ ਤੇ ਤੁਹਾਡੇ ਤੇ ਚੋਰੀ ਦੇ ਪਰਚੇ ਦੇ ਦੇਵਾਂਗੇ, ਤੁਹਾਨੂੰ ਅੰਦਰ ਕਰ ਦੇਵਾਂਗੇ, ਤੁਹਾਡੇ ਤੇ ਇਹ ਕਰ ਦੇਵਾਂਗੇ, ਤੁਹਾਡੇ ਤੇ ਉਹ ਕਰ ਦੇਵਾਂਗੇ। ਖੈਰ ਜੀ ਉਹਨਾਂ ਨੇ 1.5 ਲੱਖ ਰੁਪਇਆ ਅਦਾ ਕੀਤਾ। ਫਿਰ ਜਨਾਬ ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਸਾਹਿਬ ਦੀ ਇੱਕ ਹੋਰ ਰੈੱਡ ਲਾਈਨ ਜਿਹੜੀ ਆ ਉਹਨੂੰ ਕ੍ਰਾਸ ਕੀਤਾ ਗਿਆ, ਰਿਸ਼ਵਤ ਲਈ ਗਈ, ਰਿਸ਼ਵਤ ਲੈ ਕੇ ਇਸ ਬੰਦੇ ਨੂੰ ਰਿਹਾ ਕਰ ਦਿੱਤਾ ਗਿਆ। ਹੁਣ ਇਹ ਬੰਦਾ ਦਰ-ਬਦਰ ਦੀਆਂ ਠੋਕਰਾਂ ਖਾ ਰਿਹਾ ਵਾ, ਕਦੀ ਕਿੱਥੇ ਜਾ ਰਿਹਾ ਵਾ, ਕਦੀ ਕਿੱਥੇ ਜਾ ਰਿਹਾ ਵਾ। ਤੁਸੀਂ ਯਕੀਨ ਕਰੋ ਕਿ ਅਗਰ ਤੁਸੀਂ ਇਸ ਬੰਦੇ ਵੱਲ ਦੇਖ ਲਵੋ, ਇਹਦੀ ਲੱਤ ਵੱਲ ਦੇਖ ਲਵੋ, ਤੇ ਤੁਸੀਂ 2000 ਰੁਪਇਆ ਜੇਬ ਚੋਂ ਕੱਢ ਕੇ ਆਪ ਦੇ ਦਿਓ ਕਿ ਜਾ ਪੁੱਤਰਾ ਜਾ ਕੇ ਕੋਈ ਰੋਟੀ ਖਾ ਲਈ। ਹੁਣ ਇੱਕ ਵਾਰੀ ਫਿਰ ਕੜਾ ਇਮਤਿਹਾਨ ਆ ਗਿਆ ਵਾ ਮੁਹਤਰਮਾ ਮਰੀਮ ਨਵਾਜ਼ ਤੇ IG ਪੰਜਾਬ ਤੇ ਆਰਪੀਓ ਫੈਸਲਾਬਾਦ ਤੇ CPO ਫੈਸਲਾਬਾਦ ਤੇ ਕਿ ਸਰ ਖੁਦਾ ਦਾ ਨਾਮ ਆ ਆਪਣੀ ਡਿਕਸ਼ਨਰੀ ਦੇ ਵਿੱਚੋਂ ਮੁਅੱਤਲ ਵਾਲਾ ਲਫ਼ਜ਼ ਕੱਢ ਦਿਓ, ਜਾਂ ਇਹਨੇ ਬੰਦੇ ਨੇ ਨੌਕਰੀ ਕਰਨੀ ਆ ਜਾਂ ਇਹਨੇ ਨਹੀਂ ਕਰਨੀ। ਇਸ ਮਾਮਲੇ ਦੀ ਪ੍ਰੋਪਰ ਇਨਕੁਆਇਰੀ ਕਰਾ ਲਓ। ਅਗਰ ਇਹ ਤੁਹਾਡਾ ਬੰਦਾ ਇਹਦੇ ਵਿੱਚ ਗੁਨਾਹਗਾਰ ਆ ਤੇ ਜਾਂ ਫਿਰ ਇਹ ਨੌਕਰੀ ਕਰੇਗਾ ਜਾਂ ਫਿਰ ਇਹ ਨਹੀਂ ਕਰੇਗਾ। ਨੌਕਰੀ, ਸਸਪੈਂਸ਼ਨ, ਮੁਅੱਤਲੀ, ਇਹ ਸਾਰੇ ਜਿਹੜੇ ਆ ਨਾ ਇਹਨਾਂ ਨੂੰ ਖਤਮ ਕਰ ਦਿਓ, ਅਸੂਲੀ ਫੈਸਲੇ ਕਰ ਲਓ, ਤਾਂ ਕਿ ਜੋ ਮੁਹਤਰਮਾ ਮਰੀਮ ਨਵਾਜ਼ ਨੇ ਕਿਹਾ ਵਾ ਕਿ ਪੰਜਾਬ ਦੀ ਆਵਾਮ ਨੂੰ ਇੱਜ਼ਤ ਦਿੱਤੀ ਜਾਵੇ। ਪੰਜਾਬ ਦੀ ਆਵਾਮ ਨੂੰ ਇੱਜ਼ਤ ਦੇਣ ਦਾ ਵਾਹਦ ਇੱਕੋ ਹੀ ਤਰੀਕਾ ਵਾ, ਮੁਅੱਤਲੀ, ਸਸਪੈਂਸ਼ਨ, ਸਾਰਾ ਕੁਝ ਖਤਮ ਕਰਕੇ ਇੱਕੋ ਹੀ ਅਸੂਲੀ ਫੈਸਲਾ ਕਰੋ ਕਿ ਇਹਨਾਂ ਕਰਪਟ ਅਫਸਰਾਂ ਨੇ ਨੌਕਰੀ ਕਰਨੀ ਆ ਜਾਂ ਨਹੀਂ ਕਰਨੀ। ਬਹੁਤ ਸ਼ੁਕਰੀਆ।